ਤੇ ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਕੈਨੇਡਾ ਦੀਆਂ ਅਹਿਮ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ ਮੈਂ ਰਾਜਕਨਵੀਰ ਸਿੰਘ। ਅਪਡੇਟ ਕੈਨੇਡਾ ਦੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 408 272 2500 ਤੇ। ਅਟਾਰਨੀ ਟੇਕਿਆਣਾ, ਜਿਨ੍ਹਾਂ ਦੇ ਕੋਲੋਂ ਯੂਐਸ ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਕਰਵਾਉਣਾ ਹੋਵੇ ਤਾਂ ਇਹਨਾਂ ਦੇ ਨਾਲ ਕੰਟੈਕਟ ਕਰੋ 415 909 0503 ਤੇ ਬੀਸਲਾ ਪਰਿਵਾਰ ਫ੍ਰੈਸਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਲਵੈਲ ਕਿਊਬੈਕ ਦੇ ਚਰਚ ਦੇ ਵਿੱਚ ਉਹਨਾਂ ਬੱਚਿਆਂ ਦੀ ਯਾਦ ਦੇ ਵਿੱਚ ਅੱਜ ਵਿਸ਼ੇਸ਼ ਸਰਵਿਸ ਜਿਹੜੀ ਆ ਉਹ ਰੱਖੀ ਗਈ। ਇੱਕ ਡੇ ਕੇਅਰ ਬੱਸ ਕ੍ਰੈਸ਼ ਜਿਹੜਾ ਹੋਇਆ ਸੀ। 4.5 ਸਾਲਾਂ ਦਾ ਜੇਕਬ ਗੌਥੀਅਰ ਉਹ ਬੀਤੇ ਬੁੱਧਵਾਰ ਨੂੰ ਹੋਏ ਹਾਦਸੇ ਦੇ ਵਿੱਚ ਇੱਕ ਪੀੜਤ ਪਾਇਆ ਗਿਆ ਸੀ। ਕਹਿੰਦੇ ਵੀ ਇਹ ਜਦ ਸਰਵਿਸ ਰੱਖੀ ਗਈ ਬਹੁਤ ਸਾਰੇ ਲੋਕਾਂ ਨੇ ਖਾਸ ਕਰਕੇ ਜਿਹੜੇ ਖਿਡੌਣੇ ਆ ਤੇ ਫਲਾਵਰਸ ਆ ਉਹਨਾਂ ਨੂੰ ਇਸ ਚਰਚ ਦੇ ਬਾਹਰ ਜਿਹੜਾ ਉਹ ਰੱਖਿਆ ਤੇ ਇਹ ਵਿਛੜ ਗਈਆਂ ਜਿਹੜੀਆਂ ਰੂਹਾਂ ਆ ਉਹਨਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਜਿਹੜੀ ਉਹ ਭੇਂਟ ਕੀਤੀ ਗਈ। ਪਰਿਵਾਰਾਂ ਦੇ ਲਈ ਇਹ ਬਹੁਤ ਹੀ ਦੁਖਦਾਈ ਘਟਨਾ ਸੀ, ਜਿਸ ਦੇ ਵਿੱਚ ਇਹ ਬੱਚਿਆਂ ਦੀ ਜਿਹੜਾ ਉਹ ਦੇਹਾਂਤ ਹੋਇਆ ਆ ਤੇ ਇਸ ਬੱਚੇ ਨੂੰ ਹੁਣ ਆਇਡੈਂਟੀਫਾਈ ਕੀਤਾ ਗਿਆ ਆ। ਆਉਂਦੇ ਬੁੱਧਵਾਰ ਨੂੰ ਕਹਿੰਦੇ ਵੀ ਉਸ ਦਾ ਫਿਊਨਰਲ ਕੀਤਾ ਜਾਵੇਗਾ। ਅਗਲੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਗੂਗਲ ਜਿਹੜੀ ਅਮਰੀਕਾ ਦੀ ਕੰਪਨੀ ਆ ਅਲਫਾਬੈਟ, ਉਹਨਾਂ ਨੇ ਕਾਫੀ ਲੇਆਫਸ ਕਰਨੀਆਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਆ ਤੇ ਇਸ ਦਾ ਅਸਰ ਕੈਨੇਡਾ ਦੇ ਵਿੱਚ ਉਹਨਾਂ ਦੇ ਇੰਪਲਾਈਜ਼ ਦੇ ਉੱਤੇ ਵੀ ਪੈਣਾ ਸ਼ੁਰੂ ਹੋਇਆ ਆ। ਅੱਜ ਦੱਸਿਆ ਗਿਆ ਆ ਵੀ ਗੂਗਲ ਦੇ ਦੁਆਰਾ ਜਿਹੜੇ ਲੇਆਫ ਨੋਟਿਸਿਸ ਆ ਜਿਹੜੇ ਕੈਨੇਡੀਅਨ ਇੰਪਲਾਈਜ਼ ਸੀਗੇ ਉਹਨਾਂ ਨੂੰ ਘੱਲਣੇ ਸ਼ੁਰੂ ਕਰ ਦਿੱਤੇ ਗਏ ਆ। ਗੂਗਲ ਕੈਨੇਡਾ ਦੇ ਸਪੋਕਸਪਰਸਨ ਲਾਰੈਂਸ ਕੈਲੀ ਉਹਨਾਂ ਨੇ ਕਿਹਾ ਵੀ ਜਿਹੜੇ ਸਟਾਫ ਇਸ ਕੱਟਸ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ, ਜਿਹੜੇ ਪਿਛਲੇ ਮਹੀਨੇ ਅਨਾਉਂਸ ਕੀਤੇ ਗਏ ਸੀ, ਉਹਨਾਂ ਨੂੰ ਹੁਣ ਨੋਟੀਫਿਕੇਸ਼ਨਸ ਘੱਲਣੀਆਂ ਸ਼ੁਰੂ ਕਰ ਦਿੱਤੀਆਂ ਆ। ਕੈਨੇਡਾ ਕਹਿੰਦੇ ਆ ਵੀ ਗੂਗਲ ਕਹਿੰਦਾ ਆ ਵੀ ਕੈਨੇਡਾ ਇੱਕ ਇੰਪੋਰਟੈਂਟ ਪ੍ਰਾਇਓਰਟੀ ਮਾਰਕੀਟ ਹੈ ਗੂਗਲ ਦੇ ਲਈ, ਪਰ ਫਿਰ ਵੀ ਉੱਥੇ ਜਿਹੜੀਆਂ ਕੱਟਸ ਆ ਉਹ ਲਿਆਂਦੀਆਂ ਗਈਆਂ ਨੇ। ਸੁੰਦਰ ਪਿਚਾਈ ਜਿਹੜੇ ਸੀਈਓ ਨੇ ਅਲਫਾਬੈਟ ਜਿਹੜੀ ਪੇਰੈਂਟ ਕੰਪਨੀ ਆ ਗੂਗਲ ਦੀ, 20 ਜਨਵਰੀ ਨੂੰ ਉਹਨਾਂ ਨੇ ਇੱਕ ਮੈਮੋ ਦੇ ਵਿੱਚ ਦੱਸਿਆ ਸੀ 12,000 ਦੇ ਤਕਰੀਬਨ ਗਿਣਤੀ ਇੰਪਲਾਈਜ਼ ਜਿਹੜੇ ਆ ਉਹਨਾਂ ਨੂੰ ਕੱਢਿਆ ਜਾਵੇਗਾ ਤੇ ਇਸ ਦਾ ਅਸਰ ਜਿਹੜਾ ਹੁਣ ਕੈਨੇਡਾ ਵਿੱਚ ਵੀ ਨਜ਼ਰ ਆ ਰਿਹਾ ਆ। ਕੈਨੇਡੀਅਨ ਸਰਕਾਰ ਜਿਹੜੀ ਫੈਡਰਲ ਸਰਕਾਰ ਆ ਉਹ ਅਪੀਲ ਕਰੇਗੀ ਫੈਡਰਲ ਕੋਰਟ ਦੀ ਇੱਕ ਰੂਲਿੰਗ ਦੇ ਉਲਟ, ਜਿਸ ਦੇ ਵਿੱਚ ਫੈਡਰਲ ਕੋਰਟ ਨੇ ਸਰਕਾਰ ਨੂੰ ਕਿਹਾ ਸੀਗਾ ਵੀ ਜਿਹੜੇ 4 ਕੈਨੇਡੀਅਨ ਬੰਦੇ ਇਸ ਟਾਈਮ ਸੀਰੀਆ ਦੀ ਪ੍ਰਿਜ਼ਨਸ ਦੇ ਵਿੱਚ ਡਿਟੇਨ ਕਰਕੇ ਰੱਖੇ ਹੋਏ ਆ, ਜਿਨ੍ਹਾਂ ਉੱਤੇ ਇਹ ਕਥਿਤ ਦੋਸ਼ ਆ ਵੀ ਉਹ ਆਈਸਿਸ ਦੇ ਮੈਂਬਰ ਰਹੇ ਨੇ, ਵੀ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ। ਫੈਡਰਲ ਸਰਕਾਰ ਜਿਹੜੀ ਉਹ ਚਾਹੁੰਦੀ ਨਹੀਂ ਆ ਵੀ ਸ਼ਾਇਦ ਇਹਨਾਂ ਨੂੰ ਵਾਪਸ ਲਿਆਂਦਾ ਜਾਵੇ। ਸੋ ਇਹ ਨੋਟਿਸ ਜਿਹੜਾ ਆ ਸਰਕਾਰ ਦੇ ਦੁਆਰਾ ਇਸ ਦੇ ਉਲਟ ਲੈ ਕੇ ਗਏ ਨੇ। ਕੈਨੇਡੀਅਨ ਬੰਦੇ ਜਿਨ੍ਹਾਂ ਨੂੰ ਅਜੇ ਤੱਕ ਕ੍ਰਾਈਮਸ ਦੇ ਲਈ ਚਾਰਜ ਨਹੀਂ ਕੀਤਾ ਗਿਆ, ਪਰ ਕੁਰਦਿਸ਼ ਫੋਰਸਿਸ ਦੇ ਦੁਆਰਾ ਉੱਤਰੀ ਸੀਰੀਆ ਦੇ ਵਿੱਚ ਇਹਨਾਂ ਨੂੰ ਪ੍ਰਿਜ਼ਨਸ ਦੇ ਵਿੱਚ ਰੱਖਿਆ ਗਿਆ ਆ, ਡਿਟੇਨ ਕੀਤਾ ਗਿਆ ਆ, ਇਹੀ ਕਥਿਤ ਦੋਸ਼ਾਂ ਦੇ ਤਹਿਤ ਵੀ ਆਈਸਿਸ ਦੇ ਨਾਲ ਉਹਨਾਂ ਦੇ ਸੰਬੰਧ ਆ। ਕੈਨੇਡੀਅਨ ਸਰਕਾਰ ਨੇ ਆਈਸਿਸ ਨੂੰ ਅੱਤਵਾਦੀ ਜਥੇਬੰਦੀ ਐਲਾਨਿਆ ਹੋਇਆ ਆ। ਫੈਡਰਲ ਕੋਰਟ ਨੇ ਪਿਛਲੇ ਮਹੀਨੇ ਇਹਨਾਂ 4 ਬੰਦਿਆਂ ਨੂੰ ਕੈਨੇਡਾ ਦੇ ਵਿੱਚ ਵਾਪਸ ਲਿਆਉਣ ਦੇ ਅਧਿਕਾਰ ਦੇ ਉੱਤੇ ਫੈਸਲਾ ਸੁਣਾਇਆ ਸੀ, ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੇ ਤਹਿਤ, ਵੀ ਜਿਹੜਾ ਵੀ ਸਿਟੀਜ਼ਨ ਕੈਨੇਡਾ ਦਾ ਆ ਉਸ ਨੂੰ ਵਾਪਸ ਕੈਨੇਡਾ ਦੇ ਵਿੱਚ ਆਉਣ ਦਾ ਅਧਿਕਾਰ ਆ, ਉੱਥੇ ਰਹਿਣ ਦਾ, ਜਾਂ ਜੇ ਕੈਨੇਡਾ ਦੇ ਵਿੱਚ ਉਸ ਨੂੰ ਛੱਡ ਕੇ ਜਾਣਾ ਚਾਹੁੰਦਾ ਆ ਤਾਂ ਉਸ ਦਾ ਅਧਿਕਾਰ ਹੈ। ਸੋ ਜਿਹੜੀ ਹੁਣ ਟਰੂਡੋ ਦੀ ਸਰਕਾਰ ਉਹ ਨਹੀਂ ਚਾਹੁੰਦੀ ਵੀ ਇਹਨਾਂ ਬੰਦਿਆਂ ਨੂੰ ਵਾਪਸ ਜਿਹੜਾ ਉਹ ਲਿਆਂਦਾ ਜਾਵੇ ਤੇ ਹੁਣ ਇਹ ਅਦਾਲਤੀ ਕਹਿ ਸਕਦੇ ਹਾਂ ਵੀ ਸਿੰਘ ਇਹਨਾਂ ਦੇ ਇਸ ਮਾਮਲੇ ਦੇ ਵਿੱਚ ਫਸੇ ਹਨ। ਕੈਨੇਡਾ ਦੇ ਵਿੱਚ ਜਦੋਂ ਕੋਵਿਡ ਲਾਕਡਾਊਨ ਵੀ ਕੀਤੇ ਗਏ ਸੀ, ਬਹੁਤ ਸਾਰੇ ਕੈਨੇਡੀਅਨਸ ਨੇ ਇਹੀ ਜਿਹੜੀ ਗੱਲ ਕਹੀ ਸੀ ਵੀ ਤੁਸੀਂ ਅਧਿਕਾਰਾਂ ਦਾ ਘਣਨ ਜਿਹੜਾ ਆ ਇਸ ਦੇ ਵਿੱਚ ਕਰ ਰਹੇ ਹੈਗੇ ਆ,
ਸਾਡੇ ਜਿਹੜੇ ਕੌਂਸਟੀਟਿਊਸ਼ਨਲ ਰਾਈਟਸ ਆ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਆ। ਹੁਣ ਅਦਾਲਤ ਵੀ ਕਹਿ ਰਹੀ ਆ ਵੀ ਇਹਨਾਂ ਦਾ ਅਧਿਕਾਰ ਬਣਦਾ ਹੈ ਵਾਪਸ ਆਉਣ ਦਾ, ਪਰ ਕਿਉਂਕਿ ਇਹ ਆਈਸਿਸ ਦੇ ਨਾਲ ਜੁੜੇ ਹੋਣ ਕਰਕੇ ਕਹਿੰਦੇ ਆ ਵੀ ਇਹਨਾਂ ਦਾ ਅਧਿਕਾਰ ਜਿਹੜਾ ਉਹ ਨਹੀਂ ਬਣਦਾ, ਵਾਪਸ ਇਹਨਾਂ ਨੂੰ ਨਹੀਂ ਲਿਆਉਣਾ ਚਾਹੀਦਾ। ਸੋ ਇੱਥੇ ਇੱਕ ਹੋਰ ਸਥਿਤੀ ਜਿਹੜੀ ਕਸੂਤੀ ਆ ਟਰੂਡੋ ਸਰਕਾਰ ਦੇ ਲਈ ਬਣ ਰਹੀ ਆ। ਅਗਲੀ ਜਿਹੜੀ ਖਬਰ ਆ ਰਹੀ ਆ, ਅਲਾਸਕਾ ਦੇ ਕੋਸਟ ਦੇ ਨਜ਼ਦੀਕ ਯੂਐਸ ਦੇ ਦੁਆਰਾ ਉਸ ਦੇ ਯੂਐਸ ਦੇ ਜੈਟ ਨੇ ਇੱਕ ਅਨਨੋਨ ਫਲਾਈਂਗ ਆਬਜੈਕਟ ਆ ਉਸ ਨੂੰ ਸਿੱਟ ਦਿੱਤਾ ਆ। ਇਹ ਜਿਹੜੀ ਚੀਜ਼ ਆ ਹੁਣ ਜਿਹੜੀ ਹੋਈ ਆ ਯੂਐਸ ਕੈਨੇਡੀਅਨ ਬਾਰਡਰ ਦੇ ਨਜ਼ਦੀਕ ਹੀ ਇਹ ਸਾਰਾ ਕੁਝ ਦੇਖਿਆ ਗਿਆ ਆ। ਇਹ ਜਿਹੜਾ ਆਬਜੈਕਟ 40,000 ਫੁੱਟ ਦੀ ਉਚਾਈ ਦੇ ਉੱਤੇ ਜਿਹੜਾ ਉੱਡ ਰਿਹਾ ਸੀ, ਤੇ ਜਿਹੜੇ ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਸਪੋਕਸਮੈਨ ਜੌਨ ਕਰਬੀ ਉਹਨਾਂ ਨੇ ਕਿਹਾ ਵੀ ਰੀਜ਼ਨੇਬਲ ਥ੍ਰੈਟ ਜਿਹੜਾ ਉਹ ਸੀਗਾ, ਤੇ ਰਾਸ਼ਟਰਪਤੀ ਬਾਈਡਨ ਦੇ ਆਦੇਸ਼ਾਂ ਦੇ ਬਾਅਦ ਦੇ ਵਿੱਚ ਇਸ ਆਬਜੈਕਟ ਨੂੰ ਹਵਾ ਦੇ ਵਿੱਚੋਂ ਸਿੱਟ ਲਿਆ ਗਿਆ ਆ ਜਿਹੜੇ ਯੂਐਸ ਫਾਈਟਰ ਜੈਟਸ ਆ ਉਹਨਾਂ ਦੇ ਦੁਆਰਾ। ਸੋ ਇਹ ਯੂਐਸ ਤੇ ਕੈਨੇਡਾ ਦੇ ਬਾਰਡਰ ਦੇ ਨਜ਼ਦੀਕ ਹੋਇਆ ਆ। ਇੱਕ ਛੋਟੀ ਕਾਰ ਦੇ ਸਾਈਜ਼ ਜਿੰਨਾ ਇਹ ਫਲਾਈਂਗ ਆਬਜੈਕਟ ਆ ਉਹ ਦੱਸਿਆ ਜਾਂਦਾ ਆ। ਇਹ ਹਫਤੇ ਦੇ ਵਿੱਚ ਦੂਜੀ ਵਾਰ ਆ ਵੀ ਜਦ ਯੂਐਸ ਦੇ ਅਧਿਕਾਰੀਆਂ ਦੇ ਦੁਆਰਾ ਇਦਾਂ ਦਾ ਇੱਕ ਫਲਾਈਂਗ ਆਬਜੈਕਟ ਆ ਜਿਹੜਾ ਯੂਐਸ ਦੇ ਉੱਤੋਂ ਲੰਘ ਰਿਹਾ ਸੀ, ਉਹਨਾਂ ਨੂੰ ਫਾਈਟਰ ਜੈਟਸ ਦੀ ਮਦਦ ਦੇ ਨਾਲ ਸੁੱਟਿਆ ਹੋਵੇ। ਇਸ ਤੋਂ ਪਹਿਲਾਂ ਜਿਹੜੇ ਚੀਨੀ ਸਪਾਈ ਪਲੇਨ, ਚਾਈਨੀਜ਼ ਜਿਹੜਾ ਜਸੂਸੀ ਵਾਲੇ ਗੁਬਾਰੇ ਸੀਗੇ, ਉਸ ਨੂੰ ਸਾਊਥ ਕੈਰੋਲੀਨਾ ਦੇ ਕੋਸਟ ਦੇ ਉੱਤੇ ਸੁੱਟਿਆ ਗਿਆ ਸੀਗਾ, ਜਿਸ ਦਾ ਰੌਲਾ ਇਹ ਵੀ ਪਿਆ ਸੀ ਵੀ ਕੈਨੇਡਾ ਦੇ ਵਿੱਚੋਂ ਵੀ ਲੰਘ ਕੇ ਆਇਆ ਆ, ਪਰ ਕੈਨੇਡਾ ਨੇ ਇਸ ਨੂੰ ਨਹੀਂ ਸੁੱਟਿਆ ਸੀਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ ਕੈਨੇਡਾ ਦੀ ਜਿਹੜੀ ਆਰਥਿਕ ਸਥਿਤੀ ਆ ਉਸ ਨੂੰ ਲੈ ਕੇ, ਕੈਬਿਨ ਜਿਹੜੇ ਕਾਰਮਾਈਕਲ ਆ ਉਹਨਾਂ ਨੇ ਕਿਹਾ ਵੀ ਕੈਨੇਡਾ ਦੀ ਜਿਹੜੀ ਜੌਬਸ ਰਿਪੋਰਟ ਆ ਉਹ ਇਹ ਸਵਾਲ ਹੁਣ ਚੱਕ ਰਹੀ ਆ ਵੀ ਉੱਥੋਂ ਦੇ ਇੰਟਰਸਟ ਰੇਟਸ ਨੂੰ ਲੈ ਕੇ ਕਿੱਦਾਂ ਦਾ ਰਾਹ ਰੱਖਣਾ ਚਾਹੀਦਾ ਆ। ਕਹਿੰਦੇ ਵੀ ਇਹ ਖਤਰਾ ਨਾਲ ਹੀ ਨਾਲ ਬਰਕਰਾਰ ਆ ਵੀ ਜਿਹੜਾ ਬੈਂਕ ਆਫ ਕੈਨੇਡਾ ਜੇ ਰਿਵਰਸ ਕਰਦਾ ਆ ਕੋਰਸ, ਇੰਟਰਸਟ ਰੇਟਸ ਜਿਹੜੇ ਵਧਾਉਣ ਦੀ ਚੀਜ਼ ਨੂੰ ਜਿਹੜਾ ਉਹ ਰੋਕਦਾ ਆ ਤੇ ਰਿਜ਼ਿਊਮ ਕਰਦਾ ਆ, ਤੇ ਇਹਦੇ ਨਾਲ ਹੋਰ ਵੀ ਖਤਰਾ ਜਿਹੜਾ ਆ ਉਹ ਬਣ ਜਾਵੇਗਾ। ਕੈਨੇਡੀਅਨ ਇੰਪਲੋਇਮੈਂਟ ਰਿਪੋਰਟਸ ਕਹਿੰਦੇ ਆ ਵੀ ਜਿਹੜੇ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਆਈ ਸੀ 10 ਤਰੀਕ ਨੂੰ, ਉਹ ਜਿਹੜੀ ਕਿ ਅੱਜ ਹੀ ਆ, ਵੀ ਉਸ ਤੋਂ ਕੋਈ ਬਹੁਤੀ ਬਿਹਤਰ ਜਿਹੜੀ ਉਹ ਨਹੀਂ ਦੱਸੀ ਜਾਂਦੀ। ਲੇਟੈਸਟ ਹਾਇਰਿੰਗ ਨੰਬਰ ਕਹਿੰਦੇ ਵੀ ਬੈਂਕ ਆਫ ਕੈਨੇਡਾ ਦੇ ਹਿਸਾਬ ਦੇ ਨਾਲ ਟੂ ਗੁੱਡ ਜਿਹੜੇ ਹੋ ਸਕਦੇ ਆ। ਉਹਨਾਂ ਦੇ ਜਿਹੜੇ ਗਵਰਨਰ ਟਿਫ ਮੈਕਲਮ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਆ, ਕਹਿੰਦੇ ਵੀ ਇਹ ਜਿਹੜੀ ਡਿਮਾਂਡ ਇਸ ਟਾਈਮ ਨੌਕਰੀਆਂ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ, ਇਹ ਹਾਈ ਇਨਫਲੇਸ਼ਨ ਦੇ ਖਤਰੇ ਨੂੰ ਹੋਰ ਜ਼ਿਆਦਾ ਵਧਾ ਰਹੀ ਆ। ਇੰਪਲੋਇਰਸ ਜਿਹੜੇ ਕਹਿੰਦੇ ਵੀ ਲਗਾਤਾਰ ਇੰਟਰਸਟ ਰੇਟਸ ਵਧਣ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਬਹੁਤਾ ਅਸਰ ਨਹੀਂ ਪੈ ਰਿਹਾ। ਉਹਨਾਂ ਨੇ ਜਨਵਰੀ ਮਹੀਨੇ ਦੇ ਵਿੱਚ 1.5 ਲੱਖ ਵਰਕਰਸ ਆ, ਨਵੀਆਂ ਜੌਬਸ ਆ ਉਹ ਐਡ ਕੀਤੀਆਂ ਆ। ਇਹ ਕੈਨੇਡਾ ਦੇ ਸਟੈਂਡਰਡ ਦੇ ਹਿਸਾਬ ਦੇ ਨਾਲ ਕਾਫੀ ਜ਼ਿਆਦਾ ਵੱਧ ਮੰਨੀਆਂ ਜਾਂਦੀਆਂ ਆ। ਵਾਲ ਸਟਰੀਟ ਦੀ ਤਰਜ਼ ਦੇ ਉੱਤੇ ਕੈਨੇਡਾ ਦੇ ਵਿੱਚ ਬੇ ਸਟਰੀਟ ਦੇਖੀ ਜਾਂਦੀ ਆ। ਇਹ ਸਿਰਫ ਆંકੜਾ 15,000 ਦਾ ਜਿਹੜਾ ਉਹ ਸੋਚ ਰਹੇ ਸੀਗੇ ਵੀ ਨਵੀਆਂ ਜੌਬਸ ਐਡ ਹੋਣਗੀਆਂ, ਪਰ ਉਸ ਕਿਆਸ ਰਾਈਆਂ ਨੂੰ ਇਹਨਾਂ ਨੇ ਕਹਿ ਲਓ ਵੀ ਭੇਜਦੇ ਹੋਏ 10 ਗੁਣਾ ਵੱਧ ਜੌਬਸ ਜਿਹੜੀਆਂ ਆ ਉਹ ਐਡ ਹੋਈਆਂ ਆ। ਕੈਨੇਡੀਅਨ ਇਕਨੋਮੀ ਨੇ ਦਸੰਬਰ ਮਹੀਨੇ ਦੇ ਵਿੱਚ 69,000 ਨਵੀਆਂ ਜੌਬਸ ਆ ਉਹ ਐਡ ਕੀਤੀਆਂ ਸੀ। ਇੰਟਰਸਟ ਰੇਟ ਲਗਾਤਾਰ ਉੱਥੇ ਵੱਧ ਰਹੇ ਆ, ਜਿੱਥੇ ਕਿ ਫਰਕ ਅਮਰੀਕਾ ਦੇ ਨਾਲੋਂ ਉੱਥੋਂ ਦੇ ਇੰਟਰਸਟ ਰੇਟਸ ਦੇ ਵਿੱਚ ਇਹ ਦੇਖਿਆ ਜਾਂਦਾ ਆ ਵੀ ਉੱਥੇ ਮੋਸਟਲੀ ਜਿਹੜੇ ਹੋਮ ਇੰਟਰਸਟ ਰੇਟਸ ਆ ਉਹ ਵੇਰੀਏਬਲ ਨੇ। ਜਿਉਂ-ਜਿਉਂ ਇੰਟਰਸਟ ਰੇਟ ਬੈਂਕ ਆਫ ਕੈਨੇਡਾ ਦੇ ਦੁਆਰਾ ਉੱਥੋਂ ਦੇ ਦੁਆਰਾ ਵਧਾਇਆ ਜਾਂਦਾ ਆ, ਲੋਕਾਂ ਦੇ ਲਈ ਉਹਨਾਂ ਚੀਜ਼ਾਂ ਨੂੰ ਸੇਮ ਘਰ ਨੂੰ ਅਫੋਰਡ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਆ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਨੈਸ਼ਨਲ ਡੇ ਕੇਅਰ ਪ੍ਰੋਗਰਾਮ ਦੇ ਉੱਤੇ ਵੀ ਕਹਿੰਦੇ ਵੀ ਇਹ ਅਸਰ ਪੈ ਰਿਹਾ ਆ। ਸਟੈਟਿਸਟਿਕਸ ਕੈਨੇਡਾ ਨੇ ਇਹ ਦੱਸਿਆ ਆ। ਉਹਨਾਂ ਨੇ ਕਿਹਾ ਵੀ ਔਰਤਾਂ ਜਿਨ੍ਹਾਂ ਦੇ ਛੋਟੇ ਨੌਜਵਾਨ ਜਿਹੜੇ ਬੱਚੇ ਨੇ ਉਹ ਇਸ ਟਾਈਮ ਜ਼ਿਆਦਾ ਕੰਮ ਕਰ ਰਹੇ ਆ। ਇੰਪਲੋਇਮੈਂਟ ਜਿਹੜੀ 25 ਸਾਲ ਤੋਂ 54 ਸਾਲ ਉਮਰ ਵਰਗ ਜਿਹੜੀ ਔਰਤਾਂ ਦੀ ਆ ਉਹ ਇਸ ਟਾਈਮ ਇਨਕਰੀਜ਼ ਹੋਈ ਆ। 51,000 ਹੋਰ ਜੌਬਾਂ ਉਹਨਾਂ ਨੇ ਜਿਹੜੀਆਂ ਉਹ ਲਈਆਂ ਨੇ। ਸੋ ਇਸ ਗਰੁੱਪ ਦਾ ਇੰਪਲੋਇਮੈਂਟ ਰੇਟ 82% ਵਧਿਆ ਆ,
ਜਿਹੜਾ ਕਿ ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ 1976 ਦੇ ਮੁਕਾਬਲੇ ਦੇ ਉੱਤੇ ਜਾ ਪਹੁੰਚਦਾ ਆ। ਜੋਬਲੈਸ ਰੇਟ ਅਜੇ ਵੀ ਅਨਇੰਪਲੋਇਮੈਂਟ ਦਰ ਜਿਸ ਨੂੰ ਕਹਿ ਸਕਦੇ ਹਾਂ ਉਹ 5% ਦੇ ਉੱਥੇ ਦੀ ਚੱਲ ਰਹੀ ਆ, ਜਿਹੜੀ ਕਿ ਰਿਕਾਰਡ ਦੇ ਹਿਸਾਬ ਦੇ ਨਾਲ ਅਜੇ ਵੀ ਘੱਟ ਆ। ਤੇ ਇਕੋਨੋਮਿਸਟ ਅਜੇ ਵੀ ਉੱਥੇ ਵੀ ਸੇਮ ਹੀ ਸਥਿਤੀ ਆ ਜਿੱਦਾਂ ਆਪਣੇ ਅਮਰੀਕਾ 'ਚ ਆ। ਅਨਇੰਪਲੋਇਮੈਂਟ ਘੱਟ ਆ, ਜੋਬਸ ਵੱਧ ਰਹੀਆਂ ਆ, ਉਧਰ ਰਿਸੈਸ਼ਨ ਦਾ ਜਿਹੜਾ ਉਹ ਡਰ ਆ, ਇਨਫਲੇਸ਼ਨ ਕਾਬੂ 'ਚ ਨਹੀਂ ਆ ਰਹੀ। ਸੋ ਇਕੋਨਮੀ ਕੈਨੇਡਾ ਦੀ ਵੀ ਅਜੇ ਵੀ ਕਹਿ ਲਓ ਵੀ ਭੰਬਲ ਭੁੱਸੇ ਦੇ ਵਿੱਚੋਂ ਹੀ ਜਿਹੜੀ ਉਹ ਲੰਘ ਰਹੀ ਹੈਗੀ ਆ। ਸੋ ਇੱਥੇ ਹੀ ਸਾਡੀ ਅੱਜ ਦੀਆਂ ਅਪਡੇਟ ਕੈਨੇਡਾ ਦਾ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ ਕੈਨੇਡਾ ਦੀਆਂ ਹੋਰ ਅਹਿਮ ਖਬਰਾਂ ਦੇ ਨਾਲ। ਉਦੋਂ ਤੱਕ ਦੇ ਲਈ ਲੈਂਦੇ ਹਾਂ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।